ਜਿਹੜੇ ਕਹਿੰਦੇ ਸੀਗੇ ਉਹਨੇ ਪਿਸ਼ਾਬ ਆਉਂਦਾ ਹੈਗਾ ਲੱਗ ਕੇ, ਜਿਹਨੂੰ ਕਹਿੰਦੇ ਆਪਣੇ ਲੱਗ ਕੇ ਪਿਸ਼ਾਬ ਆਉਂਦਾ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਵਿੱਚੋਂ ਔਲੇ ਦੇ ਜੂਸ ਦੇ ਵਿੱਚੋਂ ਤੁਸੀਂ ਸ਼ੱਕਰ ਮਿਲਾ ਕੇ ਤੇ ਸ਼ਹਿਦ ਮਿਕਸ ਕਰਕੇ ਇਹ ਆਪਣੇ ਪੀ ਲਿਆ ਕਰੋ। 5-6 ਚਮਚੇ ਬਹੁਤ ਆ ਔਲੇ ਦੇ ਜੂਸ ਦੇ ਵਿੱਚੋਂ, ਇਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਖੀਰੇ ਦਾ ਜੂਸ, ਇਹਦੇ ਵਿੱਚੋਂ ਜਿੰਨਾ ਤੁਸੀਂ ਪੀਣਾ ਅੱਧਾ ਕੁ ਗਲਾਸ ਜਾਂ ਇੱਕ ਗਲਾਸ ਜਿੰਨਾ ਤੁਸੀਂ ਪੀ ਸਕਦੇ ਆਰਾਮ, ਜਿੰਨਾ ਜ਼ਿਆਦਾ ਪੀਓਗੇ ਉਨੀ ਛੇਤੀ ਆਰਾਮ ਆਊ। ਉਹਦੇ ਵਿੱਚੋਂ ਤੁਸੀਂ ਸ਼ੱਕਰ ਮਿਲਾਣੀ ਹੈਗੀ ਤੇ ਨਿੰਬੂ ਨਿਚੋੜਨਾ ਹੈਗਾ ਤੇ ਕਾਲਾ ਨੂਣ, ਇਹ ਮਿਕਸ ਕਰਕੇ ਉਹਨੇ ਪੀਣਾ ਹੈਗਾ ਜੀ ਤੁਸੀਂ। ਫਿਰ ਨਾਰੀਅਲ ਦਾ ਪਾਣੀ ਤੁਸੀਂ ਆਪਣੇ ਪੀ ਸਕਦੇ ਹੈਗੇ, ਮੂਲੀ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਔਲਾ, ਪਖੜਾ, ਗਲੋ, ਜੀ ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇੱਕ ਚਮਚਾ ਤੁਸੀਂ ਆਪਣੇ ਇਹਦਾ ਲੈਣਾ ਹੈਗਾ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ, ਜੇ ਨਹੀਂ ਵਾਲੀਆਂ ਚੀਜ਼ਾਂ ਮਿਲਦਾ ਤਾਂ ਇਕੱਲਾ ਹੀ ਪਖੜਾ ਲੈ ਲਓ, ਇੱਕ ਚਮਚਾ ਤੇ ਇੱਕ ਚਮਚਾ ਧਨੀਆ, ਇਹਨਾਂ ਨੂੰ ਉਬਾਲ ਕੇ ਪਾਣੀ ਚਾਹ ਜੀ ਮੰਗਣਾ, ਕਾੜਾ ਜੀ ਮੰਗਣਾ, ਇਹ ਉਬਾਲ ਕੇ ਪੁਣ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਤੇ ਨਹੀਂ ਤਾਂ ਕੁਛ ਨਹੀਂ ਕਰਨਾ ਤਾਂ ਆਪਣੇ ਤਰਬੂਜ ਜਿਹੜਾ ਹੁੰਦਾ ਜੀ ਉਹਦਾ ਰਸ ਕੱਢ ਕੇ ਤੁਸੀਂ ਆਪਣੇ ਇੱਕ ਗਲਾਸ ਉਹਦੇ ਵਿੱਚ 2 ਚਮਚੇ ਸ਼ੱਕਰ ਦੇ ਮਿਲਾ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਨਹੀਂ ਤਾਂ ਆਪਣੇ 10 ਪੱਤਿਆਂ ਦੇ ਤੁਲਸੀ ਦੀ ਚਾਹ ਜੀ ਬਣਾ ਕੇ ਪੀ ਲਓ, ਉਹਦੇ ਵੀ ਪਿਸ਼ਾਬ ਦੀ ਜਲਨ ਨੂੰ ਠੀਕ ਕਰ ਦਿੰਦਾ ਹੈਗਾ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਉਂਦੇ ਪੇਠਾ ਜਿਹੜਾ ਹੁੰਦਾ, ਪੇਠਾ ਜਿਹਦੀ ਮਠਿਆਈ ਬਣਦੀ ਪੇਠੇ ਦੀ, ਉਹਦਾ ਜੂਸ ਕੱਢ ਕੇ ਤੁਸੀਂ ਆਉਂਦੇ ਪੀ ਸਕਦੇ ਹੈਗੇ। ਗਲੇ ਤੇਜ਼ਾਬ ਵਾਸਤੇ ਜਿਹਨਾਂ ਨੂੰ ਐਸਿਡ ਬਣਦਾ ਉਹ ਵੀ ਬਹੁਤ ਵਧੀਆ ਚੀਜ਼ ਹੈ ਜੀ। ਪੇਠੇ ਦਾ ਜੂਸ ਕੋਈ ਪੀਵੇ ਜਿੰਨਾ ਮਰਜੀ ਐਸਿਡ ਬਣਦਾ ਹੋਵੇ ਆਪਣੇ ਠੀਕ ਕਰ ਦਿੰਦਾ ਜੀ। ਜਾਂ ਫਿਰ ਤੁਸੀਂ ਮੂਲੀ ਦੇ ਰਸ ਦੇ ਵਿੱਚੋਂ ਨਿੰਬੂ ਨਿਚੋੜ ਕੇ ਇਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਨਹੀਂ ਤਾਂ ਉਹਨੇ ਜਿਹੜੀ ਛੱਲੀ ਹੁੰਦੀ ਹੈ ਉਹਨੂੰ ਪਾਣੀ ਨਾਲ ਉਬਾਲ ਲਓ ਇੱਕ ਨੂੰ ਛੱਲੀ ਨੂੰ, ਉਹਦੇ ਵਿੱਚੋਂ ਸ਼ੱਕਰ ਪਾ ਕੇ ਜਾਂ ਮਿਸ਼ਰੀ ਪਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਨਹੀਂ ਤਾਂ ਪਿਆਜ਼ ਦਾ ਰਸ ਜਿਹੜਾ ਹੁੰਦਾ, ਇੱਕ ਪਿਆਜ਼ ਤੁਸੀਂ ਆਪਣੇ ਕੱਟ ਕੇ ਪਾਣੀ ਨਾਲ ਉਬਾਲ ਕੇ ਉਹ ਵੀ ਪਾਣੀ ਪੀ ਲਓ, ਇਹਦੇ ਨਾਲ ਸਾਡੀ ਜਿਹੜੀ ਪਿਸ਼ਾਬ ਦੀ ਜਲਨ ਠੀਕ ਹੋ ਜਾਂਦੀ ਹੈ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਪਿਸ਼ਾਬ ਆਉਂਦਾ ਹੈਗਾ ਲੱਗ ਕੇ, ਜਿਹਨੂੰ ਕਹਿੰਦੇ ਆਪਣੇ ਲੱਗ ਕੇ ਪਿਸ਼ਾਬ ਆਉਂਦਾ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਵਿੱਚੋਂ ਔਲੇ ਦੇ ਜੂਸ ਦੇ ਵਿੱਚੋਂ ਤੁਸੀਂ ਸ਼ੱਕਰ ਮਿਲਾ ਕੇ ਤੇ ਸ਼ਹਿਦ ਮਿਕਸ ਕਰਕੇ ਇਹ ਆਪਣੇ ਪੀ ਲਿਆ ਕਰੋ। 5-6 ਚਮਚੇ ਬਹੁਤ ਆ ਔਲੇ ਦੇ ਜੂਸ ਦੇ ਵਿੱਚੋਂ, ਇਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਖੀਰੇ ਦਾ ਜੂਸ, ਇਹਦੇ ਵਿੱਚੋਂ ਜਿੰਨਾ ਤੁਸੀਂ ਪੀਣਾ ਅੱਧਾ ਕੁ ਗਲਾਸ ਜਾਂ ਇੱਕ ਗਲਾਸ ਜਿੰਨਾ ਤੁਸੀਂ ਪੀ ਸਕਦੇ ਆਰਾਮ, ਜਿੰਨਾ ਜ਼ਿਆਦਾ ਪੀਓਗੇ ਉਨੀ ਛੇਤੀ ਆਰਾਮ ਆਊ। ਉਹਦੇ ਵਿੱਚੋਂ ਤੁਸੀਂ ਸ਼ੱਕਰ ਮਿਲਾਣੀ ਹੈਗੀ ਤੇ ਨਿੰਬੂ ਨਿਚੋੜਨਾ ਹੈਗਾ ਤੇ ਕਾਲਾ ਨੂਣ, ਇਹ ਮਿਕਸ ਕਰਕੇ ਉਹਨੇ ਪੀਣਾ ਹੈਗਾ ਜੀ ਤੁਸੀਂ। ਫਿਰ ਨਾਰੀਅਲ ਦਾ ਪਾਣੀ ਤੁਸੀਂ ਆਪਣੇ ਪੀ ਸਕਦੇ ਹੈਗੇ, ਮੂਲੀ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਔਲਾ, ਪਖੜਾ, ਗਲੋ, ਜੀ ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇੱਕ ਚਮਚਾ ਤੁਸੀਂ ਆਪਣੇ ਇਹਦਾ ਲੈਣਾ ਹੈਗਾ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ, ਜੇ ਨਹੀਂ ਵਾਲੀਆਂ ਚੀਜ਼ਾਂ ਮਿਲਦਾ ਤਾਂ ਇਕੱਲਾ ਹੀ ਪਖੜਾ ਲੈ ਲਓ, ਇੱਕ ਚਮਚਾ ਤੇ ਇੱਕ ਚਮਚਾ ਧਨੀਆ, ਇਹਨਾਂ ਨੂੰ ਉਬਾਲ ਕੇ ਪਾਣੀ ਚਾਹ ਜੀ ਮੰਗਣਾ, ਕਾੜਾ ਜੀ ਮੰਗਣਾ, ਇਹ ਉਬਾਲ ਕੇ ਪੁਣ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਤੇ ਨਹੀਂ ਤਾਂ ਕੁਛ ਨਹੀਂ ਕਰਨਾ ਤਾਂ ਆਪਣੇ ਤਰਬੂਜ ਜਿਹੜਾ ਹੁੰਦਾ ਜੀ ਉਹਦਾ ਰਸ ਕੱਢ ਕੇ ਤੁਸੀਂ ਆਪਣੇ ਇੱਕ ਗਲਾਸ ਉਹਦੇ ਵਿੱਚ 2 ਚਮਚੇ ਸ਼ੱਕਰ ਦੇ ਮਿਲਾ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਨਹੀਂ ਤਾਂ ਆਪਣੇ 10 ਪੱਤਿਆਂ ਦੇ ਤੁਲਸੀ ਦੀ ਚਾਹ ਜੀ ਬਣਾ ਕੇ ਪੀ ਲਓ, ਉਹਦੇ ਵੀ ਪਿਸ਼ਾਬ ਦੀ ਜਲਨ ਨੂੰ ਠੀਕ ਕਰ ਦਿੰਦਾ ਹੈਗਾ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਉਂਦੇ ਪੇਠਾ ਜਿਹੜਾ ਹੁੰਦਾ, ਪੇਠਾ ਜਿਹਦੀ ਮਠਿਆਈ ਬਣਦੀ ਪੇਠੇ ਦੀ, ਉਹਦਾ ਜੂਸ ਕੱਢ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ। ਗਲੇ ਤੇਜ਼ਾਬ ਵਾਸਤੇ ਜਿਹਨਾਂ ਨੂੰ ਐਸਿਡ ਬਣਦਾ ਉਹ ਵੀ ਬਹੁਤ ਵਧੀਆ ਚੀਜ਼ ਹੈ ਜੀ। ਪੇਠੇ ਦਾ ਜੂਸ ਕੋਈ ਪੀਵੇ ਜਿੰਨਾ ਮਰਜੀ ਐਸਿਡ ਬਣਦਾ ਹੋਵੇ ਆਪਣੇ ਠੀਕ ਕਰ ਦਿੰਦਾ ਜੀ। ਜਾਂ ਫਿਰ ਤੁਸੀਂ ਮੂਲੀ ਦੇ ਰਸ ਦੇ ਵਿੱਚੋਂ ਨਿੰਬੂ ਨਿਚੋੜ ਕੇ ਇਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਨਹੀਂ ਤਾਂ ਉਹਨੇ ਜਿਹੜੀ ਛੱਲੀ ਹੁੰਦੀ ਹੈ ਉਹਨੂੰ ਪਾਣੀ ਨਾਲ ਉਬਾਲ ਲਓ ਇੱਕ ਨੂੰ ਛੱਲੀ ਨੂੰ, ਉਹਦੇ ਵਿੱਚੋਂ ਸ਼ੱਕਰ ਪਾ ਕੇ ਜਾਂ ਮਿਸ਼ਰੀ ਪਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਨਹੀਂ ਤਾਂ ਪਿਆਜ਼ ਦਾ ਰਸ ਜਿਹੜਾ ਹੁੰਦਾ, ਇੱਕ ਪਿਆਜ਼ ਤੁਸੀਂ ਆਪਣੇ ਕੱਟ ਕੇ ਪਾਣੀ ਨਾਲ ਉਬਾਲ ਕੇ ਉਹ ਵੀ ਪਾਣੀ ਪੀ ਲਓ, ਇਹਦੇ ਨਾਲ ਸਾਡੀ ਜਿਹੜੀ ਪਿਸ਼ਾਬ ਦੀ ਜਲਨ ਠੀਕ ਹੋ ਜਾਂਦੀ ਹੈ ਜੀ।